ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖੜ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਜੀ ਟਰਲਿਕ ਤੋਂ, ਜੱਸੀ ਗਿਓ ਪ੍ਰਿੰਸੀਪਲ, ਅਵਤਾਰ ਸਿੰਘ ਪੰਨੋ ਅਤੇ ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ, ਜਿਹੜੇ ਓਇਲ ਚੇਂਜ ਵੀ ਕਰਦੇ ਨੇ ਅਤੇ ਏਅਰ ਬ੍ਰੇਕ ਦਾ ਕੰਮ ਕਰਦੇ ਨੇ। ਇਹਨਾਂ ਤੋਂ ਨਵੇਂ ਅਤੇ ਪੁਰਾਣੇ ਟਰੱਕਾਂ ਦੇ ਟਾਇਰ ਤੁਸੀਂ ਲੈ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 2092771013। ਜਗਤਾਰ ਸਿੰਘ ਜੀ ਅਨੰਦਪੁਰੀ ਯੂਨੀਵਰਸਿਟੀ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਜੱਜ ਲੋਆ ਦੀ ਗੱਲ ਕਰਦੇ ਹਾਂ, ਜੋ ਉਹਨਾਂ ਦੀ ਮੌਤ ਹੋਈ ਸੀਗੀ ਬੜੀ ਭੇਤ ਭਰੀ ਆ, ਤੇ ਉਸ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਜਵਾਬ ਦਾਖਲ ਕੀਤਾ। ਦੇਖੋ, ਇਹ ਜਿਹੜਾ ਜੱਜ ਲੋਇਆ ਸੀਗਾ, ਇਹ ਇੱਕ ਸ਼ਾਦੀ 'ਚ ਗਿਆ ਸੀਗਾ ਔਰ ਇਹਦੀ ਮੌਤ ਭੇਤ ਭਰੀ ਹਾਲਤ 'ਚ ਉਦੋਂ ਹੋਈ ਸੀਗੀ ਜਦੋਂ ਇਹ ਅਮਿਤ ਸ਼ਾਹ ਵਾਲਾ ਇੱਕ ਕੇਸ ਸੁਣਵਾਈ ਕਰਦਾ ਪਿਆ ਸੀਗਾ। ਤਾਂ ਉਸ ਤੋਂ ਬਾਅਦ ਗੱਲਾਂ ਠੱਪੀਆਂ ਰਹੀਆਂ, ਕਾਫੀ ਦੇਰ ਬਾਅਦ ਇਹ ਗੱਲਾਂ ਨਿਕਲੀਆਂ ਔਰ ਇਹਦੇ ਪਰਿਵਾਰ ਨੇ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਇਹਦੀ ਮੌਤ ਕੁਦਰਤੀ ਮੌਤ ਨਹੀਂ। ਪਰ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸੰਕੇਤ ਵੀ ਦਿੰਦੀਆਂ ਸੀਗੀਆਂ ਕਿ ਉਹਨਾਂ ਦਾ ਸ਼ੱਕ ਸਹੀ ਹੋ ਸਕਦਾ। ਜਿੱਦਾਂ ਦੇਖੋ, ਇਹਦੀ ਜਿਹੜੀ ਲਾਸ਼ ਸੀਗੀ ਉਹ ਇਹਦੇ ਪਰਿਵਾਰ ਦੇ ਹਵਾਲੇ ਕਰਨ ਦੀ ਥਾਂ ਤੇ ਇੱਕ ਅਣਜਾਣ ਸ਼ਖਸ ਨੂੰ ਸੌਂਪੀ ਗਈ ਸੀ। ਤਾਂ ਉਸ ਸ਼ਖਸ ਨੇ ਇਹਦੇ ਰਿਹਾਇਸ਼ ਤੇ ਲਾਸ਼ ਪਹੁੰਚਾਉਣ ਦੀ ਥਾਂ ਤੇ ਜਿਹੜਾ ਦਾ ਜੱਦੀ ਪਿੰਡ ਸੀ ਉੱਥੇ ਲਾਸ਼ ਪਹੁੰਚਾਈ ਸੀਗੀ। ਸੋ ਕਾਫੀ ਗੱਲਾਂ ਸੀਗੀਆਂ। ਜਿੱਦਾਂ ਇੱਕ ਹੋਰ ਵੀ ਮਸਲਾ ਸੀਗਾ ਕਿ ਜਿਹੜੇ ਹਸਪਤਾਲ ਦੇ ਵਿੱਚ ਇਹਨੂੰ ਖੜਿਆ ਗਿਆ ਸੀਗਾ, ਦਿਲ ਦਾ ਦੌਰਾ ਪੈਣ ਤੋਂ ਬਾਅਦ ਜੋ ਦਾਅਵਾ ਕੀਤਾ ਗਿਆ, ਤਾਂ ਉੱਥੇ ਇਹ ਦੱਸਿਆ ਗਿਆ ਸੀਗਾ ਕਿ ਇਹਦੀ ECG ਹੋਈ ਆ, ਰਿਪੋਰਟ ਦੇ ਵਿੱਚ ਲਿਖਿਆ ਗਿਆ ਸੀਗਾ। ਜਦ ਹਕੀਕਤ ਖੰਗਾਲੀ ਗਈ ਤਾਂ ਹਸਪਤਾਲ ਦੀ ਹਕੀਕਤ ਇਹ ਨਿਕਲੀ ਕਿ ECG ਮਸ਼ੀਨ ਉਸ ਦਿਨ ਹਸਪਤਾਲ ਵਾਲੀ ਜਿਹੜੀ ਸੀ ਉਹ ਖਰਾਬ ਸੀਗੀ। ਤਾਂ ਇੱਥੋਂ ਇਹ ਸ਼ੱਕ ਤੁਰਦਾ ਅੱਗੇ ਆਇਆ। ਹਾਲਾਂਕਿ ਇਹਦੇ ਮੁੰਡੇ ਨੇ ਵਿੱਚੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਸਾਡੀ ਜਾਨ ਛੱਡੋ, ਅਸੀਂ ਬਹੁਤ ਤੰਗ ਪਰੇਸ਼ਾਨ ਹਾਂ, ਮੇਰੇ ਬਾਪ ਦੀ ਮੌਤ ਕੁਦਰਤੀ ਹੋਈ ਸੀ। ਪਰ ਜੱਜ ਲੋਇਆ ਦਾ ਭਰਾ ਮੁੜ ਕੇ ਸਾਹਮਣੇ ਆ ਗਿਆ, ਕਹਿੰਦਾ ਇਸ ਮੁੰਡੇ ਤੇ ਵੀ ਦਬਾਅ ਤੋਂ ਇਹਦੀ ਜਾਂਚ ਪੜਤਾਲ ਚੱਲਣੀ ਚਾਹੀਦੀ ਆ। ਫਿਰ ਇਹ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ ਔਰ ਸੁਪਰੀਮ ਕੋਰਟ 'ਚ ਜਾ ਕੇ ਵੀ ਇਹ ਮਾਮਲਾ ਜਿਹੜਾ ਉੱਥੇ ਤਰਥੱਲੀ ਮਚਾ ਗਿਆ, ਕਿਉਂਕਿ ਜਿਹੜੇ 4-5 ਜੱਜ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਦੇਸ਼ ਨੂੰ ਹਿਲਾ ਗਏ ਸੀਗੇ, ਉਹ ਕਿਤੇ ਨਾ ਕਿਤੇ ਇਸ ਮਾਮਲੇ ਦੀ ਬੈਂਚ ਨੂੰ ਜਿਹੜੀ ਅਲਾਟਮੈਂਟ ਹੋਈ ਸੀਗੀ ਉਸ ਅਲਾਟਮੈਂਟ ਤੋਂ ਵੀ ਖਫਾ ਸਨ। ਯਾਨੀ ਉੱਥੇ ਜਾ ਕੇ ਵੀ ਇਹ ਮੁੱਦਾ ਜਿਹੜਾ ਇੱਕ ਗੰਭੀਰ ਵਿਸ਼ਾ ਬਣਿਆ ਰਿਹਾ। ਖੈਰ, ਉਸ ਤੋਂ ਬਾਅਦ ਹੁਣ ਇਹਦੀ ਸੁਣਵਾਈ ਸ਼ੁਰੂ ਹੋਈ ਹੈ ਰੈਗੂਲਰ, ਔਰ ਜਿਹੜੀ ਅਲਾਟਮੈਂਟ ਹੋਈ ਸੀ ਪਹਿਲਾਂ ਜਿਹੜੀ ਬੈਂਚ ਨੂੰ ਇਸ ਕੇਸ ਦੀ, ਤਾਂ ਉਹਦੇ ਵਿੱਚੋਂ ਇੱਕ ਜਸਟਿਸ ਆਪਣੇ ਆਪ ਹੀ ਕੇਸ ਤੋਂ ਵੱਖ ਹੋ ਗਿਆ ਸੀਗਾ। ਹੁਣ ਇਹਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਜਾ ਕੇ ਜਵਾਬ ਦਾਖਲ ਕੀਤਾ। ਮਹਾਰਾਸ਼ਟਰ ਸਰਕਾਰ ਨੇ ਜਿਹੜਾ ਜਵਾਬ ਦਾਖਲ ਕੀਤਾ, ਉਹ ਕਹਿੰਦੇ ਆ ਕਿ ਦੇਖੋ, ਜਿਸ ਦਿਨ ਇਹਨੂੰ ਹਾਰਟ ਅਟੈਕ ਹੋਇਆ ਸ਼ਾਦੀ 'ਚ, ਉਸ ਸਮੇਂ ਇਹਦੇ ਨਾਲ 4 ਜੱਜ ਸੀ। ਹੁਣ ਜਾਂ ਤਾਂ 4 ਜੱਜਾਂ ਦਾ ਜਿਹੜਾ ਬਿਆਨ ਆ ਕਿ ਇਹਨੂੰ ਹਾਰਟ ਅਟੈਕ ਆਇਆ, ਉਹਨੂੰ ਝੂਠ ਮੰਨ ਲਿਆ ਜਾਵੇ, ਉਹਨਾਂ ਜੱਜਾਂ ਨੂੰ ਝੂਠਾ ਮੰਨ ਲਿਆ ਜਾਵੇ, ਜਾਂ ਫਿਰ ਸੁਪਰੀਮ ਕੋਰਟ ਹੀ ਕਹਿ ਦੇਵੇ ਕਿ ਹਾਂਜੀ ਇਹ ਜੱਜ ਆ ਜਿਹੜੇ ਉਹ ਸੱਚੇ ਆ, ਇਹਨਾਂ ਦਾ ਜਿਹੜਾ ਸਟੇਟਮੈਂਟ ਆ ਉਹ ਮੰਨ ਲੈਣਾ ਚਾਹੀਦਾ। ਮਤਲਬ ਕਿ ਸੁਪਰੀਮ ਕੋਰਟ ਤੈਅ ਕਰ ਦੇਵੇ ਕਿ ਇਹ ਜੱਜ ਝੂਠੇ ਆ ਜਾਂ ਸੱਚੇ ਆ, ਇਹਨਾਂ ਤੇ ਇਤਬਾਰ ਕੀਤਾ ਜਾ ਸਕਦਾ ਜਾਂ ਨਹੀਂ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਮਹਾਰਾਸ਼ਟਰ ਸਰਕਾਰ ਨੇ ਇੱਕ ਦਾਅ ਖੇਡਿਆ। ਹੁਣ ਸੁਪਰੀਮ ਕੋਰਟ ਦੇ ਪਾਲੇ 'ਚ ਗਏ। ਸੁਪਰੀਮ ਕੋਰਟ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ, ਉਲਝਾਉਣ ਦਾ ਯਤਨ ਆ ਕਿ ਤੁਸੀਂ ਉਹਨਾਂ 4 ਜੱਜਾਂ ਨੂੰ ਝੂਠੇ ਮੰਨਦੇ ਹੋ ਜਾਂ ਸੱਚ ਮੰਨਦੇ ਹੋ। ਪਹਿਲਾਂ ਇਹ ਗੱਲ ਦੱਸੋ ਕਿ ਜੇ ਤੁਸੀਂ ਉਹਨਾਂ ਨੂੰ ਝੂਠੇ ਮੰਨਦੇ ਹੋ ਫਿਰ ਕਾਰਵਾਈ ਸ਼ੁਰੂ ਕਰੋ, ਜੇ ਤੁਸੀਂ ਉਹਨਾਂ ਨੂੰ ਸੱਚੇ ਮੰਨਦੇ ਤੇ ਪਟੀਸ਼ਨ ਖਾਰਜ ਕਰੋ। ਸੋ ਅਗਲੇ ਕੁਛ ਦਿਨਾਂ ਤੱਕ ਇਹ ਮੇਰੇ ਖਿਆਲ ਦੇ ਨਾਲ ਜਿਹੜੀ ਅਦਾਲਤੀ ਗਹਿਮਾ ਗਹਿਮੀ ਇਸੇ ਤਰ੍ਹਾਂ ਚੱਲਦੀ ਰਹੂਗੀ। ਬਿਲਕੁਲ ਜੀ, ਉਲਝਾਉਣ ਦੇ ਬੜੇ ਤਰੀਕੇ ਆ ਇੰਡੀਆ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ, ਉੱਤਰਾਖੰਡ ਦੇ ਵਿੱਚ ਪੈਟਰੋਲ ਤੋਂ ਗੰਗਾ ਜਲ ਮਹਿੰਗਾ ਹੋਇਆ। ਦੇਖੋ, ਇਹਨਾਂ ਨੇ ਨਾ ਪਿੱਛੇ ਜੇ ਇੱਕ ਪਾਲਿਸੀ ਲਿਆਂਦੀ ਸੀਗੀ ਕਿ ਅਸੀਂ ਡਾਕ ਘਰਾਂ ਦੇ ਵਿੱਚ ਗੰਗਾ ਜਲ ਮੁਹੱਈਆ ਕਰਵਾਵਾਂਗੇ। ਉਸ ਤੋਂ ਬਾਅਦ ਇਹ ਗੰਗਾ ਜਲ ਵਿਕਰੀ ਲਈ ਖੋਲ੍ਹ ਦਿੱਤਾ ਗਿਆ।
ਜਿਹੜੇ ਡਾਕ ਘਰ ਹੁੰਦੇ ਆ ਉਹਨਾਂ ਦੇ ਵਿੱਚ ਜਾ ਕੇ ਕੋਈ ਵੀ ਪੈਸੇ ਅਦਾ ਕਰਕੇ ਗੰਗਾ ਜਲ ਖਰੀਦ ਸਕਦਾ, ਕਿਉਂਕਿ ਭਾਰਤ ਬਹੁਤ ਵੱਡਾ ਵਿਸ਼ਾਲ ਆ। ਬਹੁਤ ਸਾਰੇ ਕੋਨਿਆਂ ਦੇ ਵਿੱਚ ਜਿਹੜੇ ਗੰਗਾ ਨਾਲ ਆਸਥਾ ਜੋੜ ਕੇ ਲੋਕ ਰਹਿੰਦੇ ਆ, ਉਹ ਇਸ ਗੰਗਾ ਜਲ ਦੀ ਪ੍ਰਾਪਤੀ ਨਹੀਂ ਕਰ ਸਕਦੇ ਆ ਕੇ, ਤਾਂ ਉਹਨਾਂ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੀ ਇੱਕ ਸਕੀਮ ਲਿਆਂਦੀ ਗਈ। ਪਰ ਹੁਣ ਉਲਟ ਰਿਹਾ ਵਾ, ਇਹਦੀ ਕੀਮਤ ਜਿਹੜੀ ਆ ਉਹ ਲਗਾਤਾਰ ਵੱਧਦੀ ਪਈ ਆ। ਉਦਾਹਰਨ ਦੇ ਤੌਰ ਤੇ ਜਿੱਦਾਂ ਤੁਸੀਂ ਹੁਣ ਉੱਤਰਾਖੰਡ ਦਾ ਨਾਂ ਲਿਆ, ਜ਼ਿਕਰ ਕੀਤਾ, ਤੁਸੀਂ ਹਿਸਾਬ ਲਾ ਲਓ ਕਿ ਇੱਥੇ ਰਿਸ਼ੀਕੇਸ਼ ਦੇ ਵਿੱਚ ਗੰਗਾ ਜਲ ਦੀ ਜਿਹੜੀ ਕੀਮਤ ਆ ਉਹ 76 ਰੁਪਏ ਹੋ ਗਈ ਆ। 76 ਰੁਪਏ ਆ ਜਿਹੜੀ ਬੋਤਲ ਹੁੰਦੀ ਹੈ, ਜਦ ਕਿ ਪੈਟਰੋਲ ਦੀ ਕੀਮਤ ਉੱਥੇ 75 ਰੁਪਏ ਹੈ। ਔਰ ਇਹ ਤੋਂ ਵੀ ਅਗਲੀ ਗੱਲ ਕਿ ਜਿਹੜਾ ਗੰਗੋਤਰੀ ਦਾ ਗੰਗਾ ਜਲ ਆ ਉਹ 102 ਰੁਪਏ ਲੀਟਰ ਉੱਥੇ ਵੇਚਿਆ ਜਾ ਰਿਹਾ। ਯਾਨੀ ਪੈਟਰੋਲ ਹੈ ਜਿਹੜਾ ਉਹ ਸਸਤਾ ਤੇ ਗੰਗਾ ਜਲ ਜਿਹੜਾ ਉਹ ਉੱਥੇ ਮਹਿੰਗਾ ਹੋ ਗਿਆ। ਫਿਰ ਉੱਤਰਾਖੰਡ ਸਰਕਾਰ ਜਿਹੜੀ ਹੈ ਉਹ ਇਸ ਬਾਬਤ ਹਾਲੇ ਤੱਕ ਗੰਭੀਰ ਨਹੀਂ ਹੋਈ ਕਿ ਇਹਦੇ ਰੇਟ ਥੋੜੇ ਬਹੁਤ ਘਟਾਏ ਜਾਣ, ਕਿਉਂਕਿ ਆਸਥਾ ਅਮੀਰ ਦੀ ਵੀ ਹੋ ਸਕਦੀ ਹੈ, ਕਿਸੇ ਗਰੀਬ ਦੀ ਵੀ ਹੋ ਸਕਦੀ, ਮਾਤੜ ਦੀ ਵੀ ਹੋ ਸਕਦੀ। ਤੇ ਏਦਾਂ ਜੇ ਇਨਕਰੀਜ਼ਮੈਂਟ ਦੇਖੀ ਗਈ ਰੇਟਾਂ ਦੇ ਵਿੱਚ ਲਗਾਤਾਰ, ਤੇ ਫਿਰ ਜਿਹੜੀ ਗਰੀਬ ਆਸਥਾ ਉਹ ਤੇ ਵਿਚਾਰੀ ਦਰਸ਼ਨ ਕਰਕੇ ਉੱਥੇ ਡਾਕ ਘਰ ਦੇ ਵਿੱਚ ਬੋਤਲ ਚੋਂ ਮੱਥਾ ਟੇਕ ਕੇ ਵਾਪਸ ਮੁੜ ਆਇਆ ਕਰੇਗੀ, ਖਰੀਦਣ ਜੋਗੀ ਨਹੀਂ ਰਹਿਣੀ, ਜਿਸ ਤਰੀਕੇ ਨਾਲ ਇਨਕਰੀਜ਼ਮੈਂਟ ਹੁੰਦੀ ਪਈ ਇਹਨਾਂ ਰੇਟਾਂ 'ਚ। ਉੱਦਾਂ ਇਹ ਸਰਕਾਰ ਉੱਤਰਾਖੰਡ ਵਾਲੀ ਇਹ ਦਾਅਵਾ ਕਰ ਸਕਦੀ ਹੈ ਕਿ ਜਿਹੜੇ ਅਰਬ ਦੇ ਸ਼ੇਖ ਆ, ਇਕੱਲੀ ਉਹ ਸ਼ੇਖ ਹੀ ਨਹੀਂ ਮਾਰਦੇ ਕਿ ਸਾਡੇ ਕੋਲ ਤੇਲ ਆ। ਇਹ ਕਹਿ ਸਕਦੇ ਆ ਕਿ ਤੁਹਾਡੇ ਕੋਲ ਜੇ ਤੇਲ ਆ, ਸਾਡੇ ਕੋਲ ਤੁਹਾਡੇ ਤੇਲ ਤੋਂ ਵੀ ਇੱਕ ਮਹਿੰਗੀ ਚੀਜ਼ ਹੈਗੀ ਜੀ। ਬਿਲਕੁਲ, ਉਹ ਤਾਂ ਸਾਹਮਣੇ ਹੀ ਹੈਗੀ ਆ ਨਾ। ਤੇ ਅੱਗੇ ਗੱਲ ਕਰਦੇ ਆ ਜੀ, ਜਿਹੜੇ ਕੈਸ਼ ਦੀ ਗੱਲ ਹੁੰਦੀ ਸੀ ਜਿਹੜਾ ਸਿਰਸਾ ਡੇਰੇ ਦੇ ਵਿੱਚੋਂ ਨਿਕਲਿਆ, ਤੇ ਉਹ ਕਹਿੰਦੇ ਕਿ ਕਾਂਗਰਸ ਆਗੂ ਦੀ ਨਿਗਰਾਨੀ ਦੇ ਵਿੱਚ ਹੀ ਨਿਕਲਿਆ ਸੀ। ਦੇਖੋ, ਇਹ ਅੱਜ ਇੱਕ ਬਹੁਤ ਵੱਡੀ ਅਖਬਾਰ ਨੇ ਖੁਲਾਸਾ ਕੀਤਾ। ਹਿੰਦੀ ਅਖਬਾਰ ਆ ਅਮਰ ਉਜਾਲਾ, ਕੌਮੀ ਅਖਬਾਰ ਆ। ਇਸ ਅਖਬਾਰ ਨੇ ਦਾਅਵਾ ਕੀਤਾ ਕਿ ਸਾਨੂੰ ਇੱਕ ਡੇਰੇ ਦੇ ਖਾਸ ਸੂਤਰ ਨੇ ਜਿਹੜਾ ਕਿ ਡੇਰੇ ਦੇ ਪ੍ਰਬੰਧ ਨਾਲ ਜੁੜਿਆ, ਉਹਨੇ ਸਾਰੀ ਗੱਲ ਖੋਲ ਕੇ ਦੱਸੀ ਆ। ਔਰ ਉਸ ਬੰਦੇ ਨੇ ਜੋ ਦੱਸਿਆ ਉਹ ਬੜਾ ਹੈਰਾਨ ਕਰਦਾ ਮਾਜਰਾ। ਉਹ ਕਹਿੰਦੇ ਆ ਕਿ ਜਿਸ ਦਿਨ ਇਹਨੂੰ ਸਜ਼ਾ ਹੋਈ ਉਸ ਦਿਨ ਬਠਿੰਡੇ ਜ਼ਿਲ੍ਹੇ ਦਾ ਇੱਕ ਕਾਂਗਰਸੀ ਆਗੂ, ਜਦੋਂ ਬਠਿੰਡੇ ਜ਼ਿਲ੍ਹੇ ਦਾ ਕਾਂਗਰਸੀ ਆਗੂ ਕਵਾਂਗੇ, ਨਾਂ ਲੈਣ ਦੀ ਲੋੜ ਹੀ ਨਹੀਂ, ਸਭ ਨੂੰ ਪਤਾ ਲੱਗ ਜਾਣਾ ਕਿ ਕੌਣ ਆ। ਤਾਂ ਉਹ ਕਹਿੰਦੇ ਆ ਕਿ ਉਹੀ ਆਗੂ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਕਦਮਾ ਆਗੂ ਆ ਉਹ ਡੇਰੇ ਦੇ ਵਿੱਚ ਆਉਂਦਾ, ਔਰ ਉਹਦੇ ਨਾਲ ਹੀ ਹਨੀਪ੍ਰੀਤ ਸੀ। ਇਹ 2 ਦਿਨ ਰੁਕਦੇ ਆ ਔਰ ਇਸੇ ਦੌਰਾਨ 4 ਵਹੀਕਲਾਂ ਦੇ ਵਿੱਚ ਲੱਦ ਕੇ ਕੈਸ਼ ਉੱਥੋਂ ਡੇਰੇ ਚੋਂ ਕੱਢਿਆ ਜਾਂਦਾ। ਔਰ ਇਹ ਜਿਹੜਾ ਕੈਸ਼ ਆ 2 ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ, ਬਠਿੰਡੇ ਏਰੀਏ 'ਚ ਔਰ ਚੰਡੀਗੜ੍ਹ ਏਰੀਏ 'ਚ, ਕਿਸੇ ਥਰਡ ਪਰਸਨ। ਔਰ ਇਹਦੀ ਜਿਹੜੀ ਨਿਗਰਾਨੀ ਹੈ ਲਗਾਤਾਰ ਉਹੀ ਕਾਂਗਰਸੀ ਆਗੂ ਜਿਹੜਾ ਕਿ ਉਸ ਡੇਰੇ ਚੋਂ ਕਢਾ ਕੇ ਲੈ ਕੇ ਗਿਆ ਕੈਸ਼, ਉਹੀ ਕਰਦਾ ਪਿਆ। ਲਗਾਤਾਰ ਇਹਦੀ ਉਹ ਨਿਗਰਾਨੀ ਵੀ ਰੱਖੀ ਹੋਈ ਤਾਂ ਕਿ ਕੈਸ਼ ਇੱਧਰ ਉੱਧਰ ਨਾ ਹੋ ਜਾਏ। ਕੈਸ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ। ਤੇ ਇਹ ਜਿਹੜਾ ਖੁਲਾਸਾ ਹੋਇਆ ਇਹ ਇਸ ਕਰਕੇ ਵੀ ਹੈਰਾਨ ਕਰਦਾ ਹੈ ਕਿਉਂਕਿ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਦੀ ਰਿਪੋਰਟ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਆ, ਉਹਦੇ 'ਚ ਇਹਨਾਂ ਨੇ ਖੁਲਾਸਾ ਕੀਤਾ ਸੀ, ਹਰਿਆਣਾ ਪੁਲਿਸ ਵਾਲਿਆਂ ਨੇ, ਕਿ ਟਰੱਕਾਂ 'ਚ ਭਰ ਕੇ ਕੈਸ਼ ਗਿਆ। ਤੇ ਕੈਸ਼ ਉਦੋਂ ਗਿਆ ਜਦੋਂ ਸਜ਼ਾ ਹਾਲੇ ਸੁਣਾਈ ਨਹੀਂ ਸੀ ਗਈ। ਜਦ ਕਿ ਦੂਸਰੇ ਪਾਸੇ ਜਿਹੜੀ ਇਹ ਮੀਡੀਆ ਰਿਪੋਰਟ ਹੈ, ਬਹੁਤ ਵੱਡਾ ਖੁਲਾਸਾ ਹੈ, ਇਹ ਕਹਿੰਦੇ ਆ ਕਿ ਸਜ਼ਾ ਹੋਣ ਤੋਂ ਬਾਅਦ ਕੈਸ਼ ਕੱਢਿਆ ਗਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਕੰਟਰਾਡਿਕਟਰੀ ਹੈ ਕਿ ਦੇਖੋ, ਉਹ ਕਹਿੰਦੇ ਆ ਕਿ ਕੈਸ਼ ਜਿਹੜਾ ਸੀ ਸਜ਼ਾ ਹੋਣ ਤੋਂ ਪਹਿਲਾਂ ਕੱਢ ਲਿਆ ਗਿਆ ਸੀਗਾ, ਜਦ ਕਿ ਇਹ ਮੀਡੀਆ ਦਾਅਵਾ ਕਰਦਾ ਪਿਆ ਕਿ ਜਿਹੜਾ ਕੈਸ਼ ਕੱਢਿਆ ਗਿਆ ਸੀ ਉਹ ਸਜ਼ਾ ਹੋਣ ਤੋਂ ਬਾਅਦ ਕੱਢਿਆ ਗਿਆ। ਸੋ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਕਿ ਇਸ ਕੈਸ਼ ਦਾ ਜਿਹੜਾ ਮਾਜਰਾ ਉਹ ਫੇਰ ਗੰਭੀਰ ਹੁੰਦਾ ਜਾਂਦਾ। ਅੱਗੇ ਹਾਈ ਕੋਰਟ ਨੇ ਥੋੜੇ ਦਿਨ ਪਹਿਲਾਂ ਇਹਨਾਂ ਨੂੰ ਕਿਹਾ, SIT ਵਾਲਿਆਂ ਨੂੰ, ਕਿ ਦੇਖੋ ਤੁਸੀਂ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਕਿ ਫਲਾਣਾ ਜਿਹੜਾ ਪ੍ਰੇਮੀ ਸੀ ਬਲਰਾਜ ਸਿੰਘ, ਉਹਦੀ ਨਿਗਰਾਨੀ ਹੇਠ ਕੈਸ਼ ਕੱਢਿਆ ਗਿਆ। ਜਦੋਂ ਤੁਸੀਂ ਇਹ ਲਿਖਿਆ ਵਾ ਆਪਣੀ ਰਿਪੋਰਟ ਦੇ ਵਿੱਚ ਕਿ ਇੱਥੋਂ ਕੈਸ਼ ਨਿਕਲਿਆ, ਤੁਸੀਂ ਇਹ ਮੰਨਦੇ ਹੋ ਆਪਣੀ ਰਿਪੋਰਟ ਦੇ ਵਿੱਚ ਕਿ ਡੇਰੇ ਚੋਂ ਕੈਸ਼ ਨਿਕਲ ਕੇ ਗਿਆ, ਉਹ ਫਿਰ ਗਿਆ ਕਿੱਥੇ ਆ? ਤੁਸੀਂ ਖਾ ਗਏ ਹੋ ਜਾਂ ਉਹ ਕਿਸੇ ਕੂੜੇ ਦੇ ਢੇਰ ਤੇ ਜਾ ਕੇ ਡੰਪ ਕਰ ਆਏ ਆ ਟਰੱਕ? ਤੁਸੀਂ ਉਹਦਾ ਫੋਲੋ ਕਿਉਂ ਨਹੀਂ ਕੀਤਾ? ਫੋਲੋ ਅਪ ਰਿਪੋਰਟ ਤੁਸੀਂ ਕਿਉਂ ਨਹੀਂ ਦਿੱਤੀ ਕਿ ਕੈਸ਼ ਆਖਰ ਗਿਆ ਤੇ ਗਿਆ ਕਿੱਥੇ ਆ? ਔਰ ਦੂਜੀ ਗੱਲ ਇਹ ਆ ਕਿ ਜਿਹੜਾ ਬੰਦਾ ਤੁਸੀਂ ਆਇਡੈਂਟੀਫਾਈਡ ਕੀਤਾ, ਬਲਰਾਜ ਸਿੰਘ ਨਾਂ ਦਾ ਪ੍ਰੇਮੀ, ਸਾਰਾ ਕੈਸ਼ ਕੱਢ ਕੇ ਲੈ ਕੇ ਗਿਆ, ਤੁਸੀਂ ਹੁਣ ਤੱਕ ਉਸ ਨੂੰ ਲੱਭ ਕੇ ਉਹਦੇ ਕੋਲੋਂ ਪੁੱਛਗਿੱਛ ਕਿਉਂ ਨਹੀਂ ਕੀਤੀ, ਇੰਟੈਰੋਗੇਸ਼ਨ ਕਿਉਂ ਨਹੀਂ ਕੀਤੀ? ਸੋ ਹਾਈ ਕੋਰਟ ਪਹਿਲਾਂ ਹੀ ਸਖਤ ਸੀਗਾ, ਪਰ ਜੋ ਦਾਅਵਾ ਮੀਡੀਆ ਨੇ ਕੀਤਾ ਉਹ SIT ਦੇ ਦਾਅਵੇ ਦੇ ਬਿਲਕੁਲ ਉਲਟਿਆ, ਕਿਉਂਕਿ ਉਹ ਕਹਿੰਦੇ ਆ ਕਿ ਬਲਰਾਜ ਸਿੰਘ ਨਾਂ ਦਾ ਬੰਦਾ ਜਿਹੜਾ ਉਹ ਕੈਸ਼ ਲੈ ਕੇ ਗਿਆ। ਹਾਲਾਂਕਿ ਇਹ ਸਿਮਿਲੈਰਿਟੀ ਆ, ਇਹ ਸਮਾਨਤਾ ਦੋਹਾਂ ਦਾਅਵਿਆਂ ਦੇ ਵਿੱਚ ਕਿ ਕੈਸ਼ ਨਿਕਲਿਆ, ਪਰ ਉਹ ਕਹਿੰਦੇ ਆ ਕਿ ਇੱਕ ਪ੍ਰੇਮੀ ਕੱਢ ਕੇ ਲੈ ਕੇ ਗਿਆ ਸੀਗਾ
ਇਹ ਕਹਿੰਦੇ ਆ ਕਿ ਨਹੀਂ ਜੀ ਜਿਹੜਾ ਕਾਂਗਰਸੀ ਆਗੂ ਆ ਬਠਿੰਡੇ ਜ਼ਿਲ੍ਹੇ ਦਾ ਉਹ ਲੈ ਕੇ ਗਿਆ। ਸੋ ਇੱਥੇ ਹੁਣ ਵਿਰੋਧਾਭਾਸ ਹੈ, ਪਰ ਮੈਨੂੰ ਲੱਗਦਾ ਕਿ ਹਾਈ ਕੋਰਟ ਹੁਣ ਇਹਨਾਂ ਨੂੰ ਸੂਟ ਕਰ ਦੇਵੇਗਾ। ਖਾਸ ਤੌਰ ਤੇ SIT ਨੂੰ ਕੁਛ ਨਾ ਕੁਛ ਹੁਣ ਕਰਨਾ ਪਊਗਾ। ਵੈਸੇ ਵੀ ਇਹ ਜਿਹੜਾ ਕਾਂਗਰਸੀ ਆਗੂ ਆ ਉਹ ਮੌੜ ਬਲਾਸਟ ਵਾਲਾ ਜਿਹੜਾ ਮਾਮਲਾ ਉਲਝਦਾ ਪਿਆ, ਉਲਝਦਾ ਨਹੀਂ ਵੈਸੇ ਕਹੀਏ ਉਹ ਸੁਲਝਦਾ ਹੀ ਪਿਆ, ਪਰ ਇਹਨਾਂ ਲਈ ਉਲਝਦਾ ਪਿਆ। ਉਹਦੇ ਵਿੱਚ ਵੀ ਇਸ ਕਾਂਗਰਸੀ ਆਗੂ ਤੋਂ ਪੁੱਛਗਿੱਛ ਹੋ ਸਕਦੀ ਹੈ, ਪਰ ਜਿਹੜਾ ਇਹ ਕੈਸ਼ ਵਾਲਾ ਮਾਮਲਾ ਹੈ ਹਾਈ ਕੋਰਟ ਇਹਦੇ ਤੋਂ ਵੀ ਫਿਰ ਜਵਾਬਦੇਹੀ ਜਿਹੜੀ ਹੈ ਉਹ ਇਸ ਮਾਮਲੇ ਤੇ ਕਰ ਸਕਦਾ ਹੈ। ਸੋ ਕਾਫੀ ਪਚੀਦਾ ਹੋ ਗਿਆ ਮਸਲਾ। ਦੋਨੇ ਮਸਲੇ ਮੌੜ ਬੰਬ ਬਲਾਸਟ ਵਾਲਾ ਉਹ ਵੀ ਔਰ ਇਹ ਦੋਨਾਂ ਨੂੰ ਰਲਾ ਲਈਏ ਤੇ ਇਸ ਸਮੇਂ ਡੇਰੇ ਦੀ ਜਿਹੜੀ ਉਲਝਣ ਹੈ ਉਹ ਲਗਾਤਾਰ ਵੱਧਦੀ ਪਈ ਹੈ। ਕੱਲ ਇੱਕ ਅਫਸਰ ਨੇ ਵੀ ਦਾਅਵਾ ਕਰ ਦਿੱਤਾ ਕਿ ਹੋ ਸਕਦਾ ਅਸੀਂ ਹਨੀਪ੍ਰੀਤ ਔਰ ਗੁਰਮੀਤ ਰਾਮ ਰਹੀਮ ਇਹਨਾਂ ਦੋਵਾਂ ਤੋਂ ਪੁੱਛਗਿੱਛ ਕਰੀਏ, ਕਿਉਂਕਿ ਤਾਰਾਂ ਜਿਹੜੀਆਂ ਉਹ ਲਗਾਤਾਰ ਜੁੜਦੀਆਂ ਜਾ ਰਹੀਆਂ ਨੇ। ਦੂਜੇ ਪਾਸੇ ਇਸੇ ਮੀਡੀਆ ਦਾਅਵੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਨੀਪ੍ਰੀਤ ਨੂੰ ਇਸ ਬੰਦੇ ਨੇ ਪਹਿਲਾਂ ਜਾ ਕੇ ਗੁਰੂਸਰ ਮੌੜੀਆ ਜਿਹੜਾ ਕਿ ਉਹਦਾ ਪਿੰਡ ਹੈ ਗੁਰਮੀਤ ਦਾ, ਉਹਦੇ ਵਿੱਚ ਲੁਕਾਇਆ ਔਰ ਉਸ ਤੋਂ ਬਾਅਦ ਫਿਰ ਇਹਦੀ ਰਿਹਾਇਸ਼ ਦਾ ਪ੍ਰਬੰਧ ਬਠਿੰਡੇ ਜ਼ਿਲ੍ਹੇ 'ਚ ਕਰਵਾਇਆ। ਮਤਲਬ ਕਿ ਕੜੀ ਦਰ ਕੜੀ ਹੈ ਜਿਹੜੀ ਉਹ ਜੋੜੀ ਗਈ ਹੈ ਇਸ ਮੀਡੀਆ ਖੁਲਾਸੇ 'ਚ। ਕਾਫੀ ਹਲਚਲ ਹੈ ਇਸ ਮੀਡੀਆ ਖੁਲਾਸੇ ਨੂੰ ਲੈ ਕੇ। ਹੁਣ ਦੇਖੋ ਅੱਗੇ ਕੀ ਬਣਦਾ। ਇਹ ਤਕਰੀਬਨ ਗੱਲ ਸਾਫ਼ ਹੋ ਗਈ ਹੈ ਕਿ ਜੋ ਚਰਚਾ ਅਸੀਂ ਸੁਣਦੇ ਸਾਂ ਕਿ ਕੈਸ਼ ਨਿਕਲਿਆ ਡੇਰੇ 'ਚੋਂ, ਉਹ ਲਗਭਗ ਸਾਫ਼ ਹੋ ਗਈ ਹੈ ਚਰਚਾ ਕਿ ਉਸ ਮਾਮਲੇ 'ਚ ਨਿਰਾ ਪੂਰਾ ਝੂਠ ਨਹੀਂ ਸੀ, ਨਿਰੀ ਪੂਰੀ ਅਫਵਾਹ ਨਹੀਂ ਸੀ। ਉਸ ਮਾਮਲੇ 'ਚ ਕਿਤੇ ਨਾ ਕਿਤੇ ਸੱਚ ਜਾਪਦਾ। ਵੈਸੇ ਡੇਰੇ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਇਹਨਾਂ ਨੇ ਕਦੇ ਕਿਆਸੀਆਂ ਨਹੀਂ ਹੋਣੀਆਂ ਕਿ ਇਹੋ ਜਿਹੀਆਂ ਮੁਸ਼ਕਿਲਾਂ ਪੈ ਜਾਣਗੀਆਂ। ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ, ਸੋਚਿਆ ਨਹੀਂ ਸੀ ਦਿਨ ਏਦਾਂ ਦੇ ਵੀ ਆਉਣਗੇ ਜਦੋਂ ਸਾਡੇ ਸਾਰੇ ਪੱਤੇ ਪੁੱਠੇ ਪੈ ਜਾਣਗੇ। ਸਾਰੇ ਪੱਤੇ ਹੀ ਪੁੱਠੇ ਲਗਭਗ ਪੈ ਗਏ ਨਾ। ਬਿਲਕੁਲ ਜੀ, ਜਦੋਂ ਡੰਡਾ ਹੁੰਦਾ ਉਹਨਾਂ ਚਿਰ ਹੀ ਹੱਥ ਦੇ ਵਿੱਚ, ਪਰ ਜੇ ਕੜੀਆਂ ਜਿਹੜੀਆਂ ਰਲਦੀਆਂ ਇਮਾਨਦਾਰੀ ਦੇ ਨਾਲ ਅੱਗੇ ਤੁਰੇ ਜਾਣ ਤਾਂ ਕੁਛ ਨਾ ਕੁਛ ਹੋ ਸਕਦਾ ਹੈ। ਤੇ ਅੱਗੇ ਆਪਾਂ ਜਾਤੀ ਆਧਾਰ ਤੇ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜਾ ਜਾਤੀਵਾਦ ਬਹੁਤ ਜ਼ਿਆਦਾ ਆ। ਵੱਖ-ਵੱਖ ਧਰਮਾਂ ਦੇ ਨਾਂ ਤੇ ਗੁਰਦੁਆਰੇ ਆ, ਵੱਖ-ਵੱਖ ਧਰਮਾਂ ਦੇ ਨਾਂ ਤੇ ਮੰਦਿਰ ਆ, ਤਾਂ ਇਸੇ ਤਰ੍ਹਾਂ ਸ਼ਮਸ਼ਾਨ ਘਾਟ ਵੀ ਇਸੇ ਤਰ੍ਹਾਂ ਹੀ ਆ। ਤਾਂ ਹਾਈ ਕੋਰਟ ਨੇ ਇਸ ਵਿੱਚ ਦਖਲ ਦਿੱਤਾ। ਦੇਖੋ, ਇਹ ਜਿਹੜਾ ਜਾਤਾਂ ਦੇ ਆਧਾਰ ਤੇ ਸਾਡਾ ਸ਼ਮਸ਼ਾਨ ਘਾਟਾਂ ਵਾਲਾ ਸਿਸਟਮ ਹੈ, ਇਹਨਾਂ ਨੂੰ ਸਭ ਤੋਂ ਜ਼ਿਆਦਾ ਵਧਾਵਾ ਕਿਹਨਾਂ ਨੇ ਦਿੱਤਾ ਹੈ? ਉਹ ਸਾਡੇ ਲੀਡਰਾਂ ਨੇ ਦਿੱਤਾ। ਸਾਡੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸੰਗਤ ਦਰਸ਼ਨ ਕਰਦੇ ਰਹੇ ਆ ਔਰ ਜ਼ਿਆਦਾਤਰ ਸੰਗਤ ਦਰਸ਼ਨ ਲੰਬੀ ਦਰਸ਼ਨ 'ਚ ਹੀ ਹੁੰਦੇ ਰਹੇ ਆ। ਇਹ ਕੀ ਕਰਦੇ ਸਨ ਕਿ ਸੰਗਤ ਦਰਸ਼ਨ ਦੇ ਵਿੱਚ ਜਿਹੜੀ ਧਰਮਸ਼ਾਲਾ ਨੂੰ ਗ੍ਰਾਂਟ ਦਿੰਦੇ ਸੀਗੇ, ਉਹ ਧਰਮਸ਼ਾਲਾ ਕੋਈ ਸਾਂਝੀ ਪਿੰਡ ਦੀ ਇੱਕੋ ਧਰਮਸ਼ਾਲਾ ਨਹੀਂ ਸੀ ਹੁੰਦੀ। ਵੱਖੋ ਵੱਖਰੀਆਂ ਕਮਿਊਨਿਟੀ ਦੀਆਂ ਜਿਹੜੀਆਂ ਧਰਮਸ਼ਾਲਾਵਾਂ ਹੁੰਦੀਆਂ ਸੀ ਉਹਨਾਂ ਨੂੰ ਗ੍ਰਾਂਟ ਦਿਆ ਕਰਦੇ ਸਨ। ਔਰ ਆਵਾਜ਼ ਕਿੱਦਾਂ ਮਾਰਦੇ ਸੀ? ਫਲਾਣੀ ਬਰਾਦਰੀ ਵਾਲੇ ਆ ਜਾਣ ਬਈ, ਫਲਾਣੀ ਬਰਾਦਰੀ ਵਾਲੇ ਆ ਜਾਣ ਬਈ। ਔਰ ਕਈ ਵਾਰੀ ਕੋਈ ਨਹੀਂ ਸੀ ਉੱਠਦਾ ਤੇ ਇਹ ਕਹਿ ਦਿੰਦੇ ਸੀਗੇ ਕਿ ਉਹ ਫਲਾਣੇ ਦੀ ਕਿੰਨੀ ਕੁ ਵੋਟ ਆ, ਤੇ ਉਹ ਕਹਿੰਦੇ ਸੀ ਉਹ ਫਲਾਣੀ ਕਮੇਟੀ ਦੀ ਪਿੰਡ 'ਚ ਇੰਨੀ ਕੁ ਵੋਟ ਆ। ਉਹਨਾਂ ਦੇ ਘਰੇ ਜਾ ਕੇ ਕਹੋ ਕਿ ਉਹਨਾਂ ਦੇ ਘਰ ਦੇ ਇੱਕ ਕੋਨੇ 'ਚ ਆਪਾਂ ਧਰਮਸ਼ਾਲਾ ਬਣਾ ਦੇ। ਸੋ ਲੰਬੀ ਦੇ ਵਿੱਚ ਬਹੁਤ ਸਾਰੀਆਂ ਧਰਮਸ਼ਾਲਾਵਾਂ ਜਿਹੜੀਆਂ ਨੇ ਉਹ ਘਰਾਂ 'ਚ ਬਣੀਆਂ ਹੋਈਆਂ। ਮੰਨ ਲਓ ਕਿਸੇ ਕਮਿਊਨਿਟੀ ਦੇ 2 ਘਰ ਰਹਿੰਦੇ ਆ ਤੇ 2 ਘਰਾਂ ਦੇ ਵਿਚਾਲੇ ਬਣਾਤਾ ਕਿ ਤੁਸੀਂ ਅੱਧਾ ਤੁਸੀਂ ਥਾਂ ਵਰਤ ਲਿਓ, ਅੱਧਾ ਤੁਸੀਂ ਵਰਤ ਲਿਓ, ਛੱਤ ਅਸੀਂ। ਸੋ ਉੱਥੇ ਵੀ ਜਾਤੀ ਸਮੀਕਰਨ ਇਸ ਤਰ੍ਹਾਂ ਵਰਤੇ ਗਏ ਸਨ ਲੰਬੀ ਦੇ। ਤਾਂ ਇਹ ਜਿਹੜੇ ਸ਼ਮਸ਼ਾਨ ਘਾਟ ਸੀਗੇ ਇਹਨਾਂ ਨੂੰ ਵੀ ਗ੍ਰਾਂਟਾਂ ਇਸੇ ਤਰ੍ਹਾਂ ਦਿੱਤੀਆਂ ਗਈਆਂ ਔਰ ਕਈਆਂ ਨੇ ਆਪਣੇ ਕੋਟੇ 'ਚੋਂ ਜਿਹੜਾ MP ਦਾ ਕੋਟਾ ਹੁੰਦਾ ਜਾਂ MLA ਦਾ ਕੋਟਾ ਹੁੰਦਾ ਉਹਦੇ 'ਚੋਂ ਇਹਨਾਂ ਜਾਤੀ ਸ਼ਮਸ਼ਾਨ ਘਾਟਾਂ ਨੂੰ ਗ੍ਰਾਂਟਾਂ ਦਿੱਤੀਆਂ। ਔਰ ਬਾਅਦ ਦੇ ਵਿੱਚ ਬਾਦਲ ਸਰਕਾਰ ਨੇ ਇੱਕ ਵਾਰੀ ਲੀਪਾ ਪੋਚੀ ਜੀ ਕੀਤੀ ਸੀਗੀ ਬਜਟ ਦੇ ਵਿੱਚ, ਜਿਹੜਾ ਇਹਨਾਂ ਦਾ ਅਖੀਰਲਾ ਬਜਟ ਸੀ ਸ਼ਾਇਦ, ਉਹਦੇ 'ਚ ਕਿਹਾ ਸੀਗਾ ਕਿ ਜਿਹੜਾ ਇੱਕ ਸ਼ਮਸ਼ਾਨ ਘਾਟ ਕਰੂਗਾ, ਮਤਲਬ ਕਿ ਜਿਹੜੇ ਪਿੰਡ ਦੇ ਵਿੱਚ 2 ਸ਼ਮਸ਼ਾਨ ਘਾਟ ਆ ਜਾਂ 4 ਸ਼ਮਸ਼ਾਨ ਘਾਟ ਆ, ਉਹਨਾਂ ਨੂੰ ਜਿਹੜਾ ਇੱਕ ਪਿੰਡ ਕਰੂਗਾ ਤੇ ਉਹਨੂੰ ਅਸੀਂ ਵਿਸ਼ੇਸ਼ ਗ੍ਰਾਂਟ ਦੇਵਾਂਗੇ। ਪਰ ਕਮਾਲ ਦੀ ਗੱਲ ਆ ਕਿ ਇਹ ਸ਼ੁਰੂਆਤ ਮੁੱਖ ਮੰਤਰੀ ਉਸ ਸਮੇਂ ਦਾ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਤੋਂ ਨਹੀਂ ਕਰ ਸਕਿਆ। ਉਹਨਾਂ ਦੇ ਪਿੰਡ ਦੇ ਵਿੱਚ ਵੀ 2 ਸ਼ਮਸ਼ਾਨ ਘਾਟ ਸੀ ਤੇ 2 ਹੀ ਰਹੇ। ਸੋ ਕਹਿਣੀ ਕਥਨੀ ਤੁਹਾਨੂੰ ਪਤਾ ਹੀ ਇਹਨਾਂ ਦੀ ਕਹਿਣੀ ਕਰਨੀ ਕਿਹੋ ਜਿਹੀ ਹੁੰਦੀ ਆ। ਸੋ ਇਹ ਉਦੋਂ ਤੋਂ ਹੀ ਚੱਲਦਾ ਆ ਮੁੱਦਾ, ਜਦੋਂ ਤੋਂ ਬਾਦਲ ਸਰਕਾਰ ਸੀਗੀ, ਕਿ ਸ਼ਮਸ਼ਾਨ ਘਾਟ ਘੱਟੋ ਘੱਟ ਇੱਕ ਕਰਨੇ ਚਾਹੀਦੇ ਆ। ਡਾਕਟਰ ਧਰਮਵੀਰ ਗਾਂਧੀ ਵੀ ਇਹ ਮੁੱਦਾ ਉਠਾ ਚੁੱਕਿਆ। ਬਾਅਦ ਦੇ ਵਿੱਚ HC ਅਰੋੜਾ ਹੈ ਜਿਹੜੇ ਸਮਾਜ ਸੇਵੀ ਹੈ, ਵਕੀਲ ਵੀ ਹੈ, ਉਹਨਾਂ ਨੇ ਇਸ ਮੁੱਦੇ ਨੂੰ ਹਾਈ ਕੋਰਟ 'ਚ ਖੜਿਆ ਸੀਗਾ। ਸੋ ਹਾਈ ਕੋਰਟ ਨੇ ਹੁਣ ਥੋੜੀ ਸਖਤੀ ਦਿਖਾਈ ਆ, ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਉਹ ਕਹਿੰਦੇ ਕਿ ਜਵਾਬ ਦਿਓ ਭਾਈ, ਤੁਹਾਡੇ ਮੁਰਦੇ ਵੀ ਆਪੋ ਵਿੱਚ ਦੀ ਸਮਾ ਨਹੀਂ ਸਕਦੇ ਇੱਕ ਸ਼ਮਸ਼ਾਨ ਘਾਟ 'ਚ ਕੀ ਚੱਕਰ ਆ? ਜਿਉਂਦੇ ਤੇ ਇਕੱਠੇ ਰਹਿੰਦੇ ਨਹੀਂ ਕਿ ਮਰ ਕੇ ਵੀ ਇਹਨਾਂ ਨੇ ਉੱਤੇ ਸੀਟਾਂ ਜਿਹੜੀਆਂ ਉਹ ਰਿਜ਼ਰਵ ਕੀਤੀਆਂ, ਰਿਜ਼ਰਵੇਸ਼ਨ ਭਾਲਦੇ ਉੱਥੇ। ਸੋ ਇਹਨਾਂ ਨੇ ਹੁਣ ਜਵਾਬ ਦੇਣਾ ਵਾ। ਪਰ ਮੇਰੇ ਖਿਆਲ ਦੇ ਨਾਲ ਇਹ ਸਾਡੇ ਮੱਥੇ ਤੇ ਇੱਕ ਹੋਰ ਕਲੰਕ ਆ ਜੋ ਅਸੀਂ ਸ਼ਮਸ਼ਾਨ ਘਾਟ ਬਣਾਏ। ਮੈਨੂੰ ਹੋਰ ਪੰਜਾਬ ਦਾ ਤੇ ਪਤਾ ਨਹੀਂ, ਸਾਡੇ ਇੱਧਰਲੇ ਪਿੰਡਾਂ ਦੇ ਵਿੱਚ
ਕਈ ਪਿੰਡ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ 4-4 ਸ਼ਮਸ਼ਾਨ ਘਾਟ ਆ ਫਲਾਣੀ ਪੱਤੀ ਵਾਲਿਆਂ ਦਾ, ਫਲਾਣੀ ਪੱਤੀ ਵਾਲਿਆਂ ਦਾ, ਫਲਾਣੀ ਗੋਤ ਵਾਲਿਆਂ ਦਾ, ਫਲਾਣੀ ਗੋਤ ਵਾਲਿਆਂ ਦਾ। ਇੱਕ ਪਿੰਡ ਏਦਾਂ ਦਾ ਜਿਹਦੇ ਚ 4 ਤੋਂ ਵੀ ਵੱਧ ਸ਼ਮਸ਼ਾਨ ਘਾਟ ਆ। ਸੋ ਇਹ ਕਲੰਕ ਆ ਔਰ ਇਸ ਕਲੰਕ ਨੂੰ ਧੋਇਆ ਜਾਣਾ ਚਾਹੀਦਾ। ਔਰ ਅੱਜ ਕੱਲ੍ਹ ਤੇ ਵੈਸੇ ਜਨਤਾ ਨੂੰ ਆਪਣੇ ਪੱਧਰ ਤੇ ਸੋਚਣਾ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਹਾਈ ਕੋਰਟ ਸਖਤੀ ਕਰੇ ਜਾਂ ਸਰਕਾਰਾਂ ਸਖਤ ਕਰਨ, ਇਹ ਲੋਕ ਵੀ ਸੋਚਣ। ਔਰ ਖਾਸ ਤੌਰ ਤੇ ਜੇ ਕਿਤੇ ਬਸ਼ੀਰ ਬਦਰ ਦਾ ਸ਼ੇਰ ਪੜ੍ਹ ਲੈਣ ਤੇ ਮੇਰੇ ਖਿਆਲ ਦੇ ਨਾਲ ਸਾਰਾ ਮਸਲਾ ਹੱਲ ਹੋ ਜਾਵੇ। ਉਹਨੇ ਕਿਹਾ ਸੀਗਾ 7 संदूकों में भर कर दफन कर दो नफरतें, आज इंसान को मोहब्बत की जरूरत है बहुत। सो ਅੱਜ ਦੇ ਦੌਰ 'ਚ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਕਰਨ ਦੀ ਆ, ਇਹ ਲੋਕ ਸਮਝਣ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਬਿਹਤਰ ਹੋਏਗਾ। ਬਿਲਕੁਲ ਜੀ, ਸਰਕਾਰਾਂ ਤਾਂ ਚਾਹੁੰਦੀਆਂ ਹੁੰਦੀਆਂ ਵੱਡੀਆਂ ਪਾਉਣੀਆਂ, ਪਰ ਲੋਕ ਵੀ ਨਹੀਂ ਸਮਝਦੇ। ਲੋਕ ਵੀ ਚਾਹੁੰਦੇ ਆ ਕੁਛ ਨਾ ਕੁਛ ਇਸ ਤਰ੍ਹਾਂ ਦਾ। ਤੇ ਅੱਗੇ ਪੰਜਾਬ ਲਈ ਹੈਲਥ ਇੰਡੈਕਸ 'ਚੋਂ ਚੰਗੀਆਂ ਖਬਰਾਂ ਦੇਖੋ, ਉਹ ਇੱਕ ਫਿਲਮ ਦੇ ਵਿੱਚ ਅਮਰੀਸ਼ ਪੁਰੀ ਦੇ ਕੋਲ ਇੱਕ ਭੱਜ ਕੇ ਆਉਂਦਾ ਗੁੰਡਾ ਜਿਹਾ, ਉਹ ਕਹਿੰਦਾ ਜੀ 2 ਖਬਰਾਂ, ਇੱਕ ਚੰਗੀ ਤੇ ਇੱਕ ਮੰਦੀ। ਉਹ ਕਹਿੰਦਾ ਪਹਿਲਾਂ ਚੰਗੀ ਸੁਣਾ ਦੇ, ਮੰਦੀਆਂ ਸੁਣ ਸੁਣ ਕੇ ਨਾ ਮੇਰੇ ਕੰਨ ਪੱਕ ਗਏ ਆ, ਮੰਦੀਆਂ ਹੀ ਆਈ ਜਾਂਦੀਆਂ ਮੰਦੀ। ਤੂੰ ਪਹਿਲਾਂ ਚੰਗੀ ਸੁਣਾ ਦੇ, ਚੰਗੀ ਦਾ ਤੋੜਾ ਨਿਕਲ ਜਾਵੇ। ਸੋ ਸਾਡੇ ਪੰਜਾਬ ਨਾਲ ਜੁੜੀਆਂ ਚੰਗੀਆਂ ਖਬਰਾਂ ਦੇ ਬਹੁਤ ਥੋੜ੍ਹਾ ਜਦੋਂ ਆਉਂਦੀਆਂ ਤੇ ਉਹ ਖੁਸ਼ਗਵਾਰ ਹੁੰਦੀਆਂ ਨੇ, ਰੂਹ ਨੂੰ ਸਕੂਨ ਦਿੰਦੇ। ਅਸਲ ਦੇ ਵਿੱਚ ਜਿਹੜਾ ਹੈਲਥ ਇੰਡੈਕਸ ਆਇਆ ਉਹਦੇ 'ਚ ਪੰਜਾਬ ਦੀ ਹਾਲਤ ਜਿਹੜੀ ਆ ਉਹ ਇਹਨਾਂ ਨੇ ਸੁਧਰੀ ਵਿਖਾਈ ਆ। ਵੈਸੇ ਇਹ ਨੀਤੀ ਆਯੋਗ ਵੱਲੋਂ ਆਉਂਦਾ, ਇਹਨੂੰ ਪਹਿਲਾਂ ਪਲਾਨ ਕਿਹਾ ਜਾਂਦਾ, ਉਹਦਾ ਨਾਮ ਬਦਲ ਕੇ ਇਹਨਾਂ ਨੇ ਨੀਤੀ ਆਯੋਗ ਕਰ ਦਿੱਤਾ। ਪਰ ਜੇ ਉਹਨੂੰ ਹਿੰਦੀ 'ਚੋਂ ਲੱਥ ਕੇ ਦੇਖੀ ਉਹ ਇੱਕੋ ਹੀ ਬਣ ਜਾਂਦਾ। ਇਸ ਇੰਡੈਕਸ ਦੇ ਵਿੱਚ ਪੰਜਾਬ ਨੂੰ ਕੇਰਲ ਤੋਂ ਬਾਅਦ ਖਾਸ ਤੌਰ ਤੇ ਸਿਹਤ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਰੱਖਿਆ ਗਿਆ ਪੂਰੇ ਭਾਰਤ 'ਚੋਂ। ਔਰ ਇਸ ਇੰਡੈਕਸ ਦੇ ਜਿਹੜੇ 4 ਦਾਇਰੇ ਸੀਗੇ ਉਹ ਇੱਦਾਂ ਸੀਗੇ ਕਿ ਜਿੱਦਾਂ 5 ਸਾਲ ਤੋਂ ਘੱਟ ਬੱਚੇ ਆ ਜਿਹੜੇ, ਉਹਨਾਂ ਦਾ ਟੀਕਾਕਰਨ, ਜਾਂ ਜਿਹੜੇ ਨਵਜਾਤ ਬੱਚੇ ਹੁੰਦੇ ਆ ਉਹਨਾਂ ਦੀ ਮੌਤ ਦਰ। ਇਸ ਤਰ੍ਹਾਂ ਇਹਨਾਂ ਨੇ 4-5 ਦਾਇਰੇ ਰੱਖੇ ਸੀਗੇ। ਉਹਨਾਂ ਦਾਇਰਿਆਂ ਦੇ ਵਿੱਚ ਦੇਖਿਆ ਕਿ ਕਿਹੜਾ ਪ੍ਰਾਂਤ, ਕਿਹੜਾ ਰਾਜ, ਕਿਹੜੀ ਸਟੇਟ ਜਿਹੜੀ ਆ ਉਹ ਕਿਹੋ ਜਿਹਾ ਪਰਫਾਰਮ ਕਰ। ਤਾਂ ਇਸ ਆਧਾਰ ਤੇ ਪੰਜਾਬ ਜਿਹੜਾ ਉਹ ਪੂਰੇ ਇੰਡੀਆ 'ਚੋਂ 2nd ਨੰਬਰ ਤੇ ਆ। ਦੂਜੀ ਖੁਸ਼ਖਬਰੀ ਜਿਹੜੀ ਪੰਜਾਬ ਲਈ ਵੱਡੀ ਹੈ ਉਹ ਇਹ ਆ ਕਿ ਜੋ ਇੱਕ ਹੁੰਦਾ ਲਿੰਗ ਭੇਦਭਾਵ, ਜਿਹੜਾ ਇੱਕ ਬਹੁਤ ਵੱਡਾ ਸਾਡੇ ਮੱਥੇ ਤੇ ਕਲੰਕ ਸੀ ਕੁੜੀ ਮਾਰਦਾ, ਉਹ ਜਿਹੜਾ ਲਿੰਗ ਅਨੁਪਾਤ ਸੀਗਾ ਬੜਾ ਖਤਰਨਾਕ ਦਰ ਦੇ ਨਾਲ ਵੱਧ ਰਿਹਾ ਸੀਗਾ। ਉਹਦੇ ਵਿੱਚ ਪੰਜਾਬ ਨੇ ਬਹੁਤ ਜ਼ਬਰਦਸਤ ਸੁਧਾਰ ਕੀਤਾ ਔਰ ਸੁਧਾਰ ਦੇ ਮਾਮਲੇ 'ਚ ਪੂਰੇ ਇੰਡੀਆ 'ਚੋਂ ਪੰਜਾਬ ਪਹਿਲੇ ਨੰਬਰ ਤੇ ਜਿਹੜੇ ਇਸ ਮਾਮਲੇ 'ਚ ਲਗਾਤਾਰ ਸੁਧਾਰ ਕਰਦੇ ਜਾ ਰਹੇ ਆ। ਫਿਰ ਵੀ ਜੇ ਅਸੀਂ ਸਮਝੀਏ, ਜਦੋਂ ਅਸੀਂ ਇੱਥੇ ਦੇਖਦੇ ਹਾਂ ਜਾਂ ਜਦੋਂ ਅਸੀਂ ਇੱਥੇ ਅਖਬਾਰਾਂ ਪੜ੍ਹਦੇ ਹਾਂ, ਹਾਲੇ ਵੀ ਸਾਡੇ ਜੋ ਇੱਥੇ ਕੁੜੀਆਂ ਕੁੱਖ 'ਚ ਮਾਰੀਆਂ ਜਾਂਦੀਆਂ ਜਾਂ ਉਹ ਸਕੈਨਿੰਗ ਹੁੰਦੀ ਆ, ਕੁੱਖ ਦੇ ਵਿੱਚ ਹੀ ਪਤਾ ਲਾ ਲਿਆ ਜਾਂਦਾ, ਲਿੰਗ ਟੈਸਟ, ਇਹ ਸਾਰੀਆਂ ਚੀਜ਼ਾਂ ਹਾਲੇ ਵੀ ਸਾਡੇ ਵਾਪਰ। ਜ਼ਰੂਰਤ ਹੈ ਸੁਧਾਰਨ ਦੀ, ਪਰ ਫਿਰ ਵੀ ਜਿੰਨਾ ਕੁ ਸੁਧਾਰ ਪੰਜਾਬ ਨੇ ਕੀਤਾ ਉਹਦੇ ਲਈ ਉਹਨੂੰ ਵਧਾਈ ਦੇਣੀ। ਪਰ ਵਧਾਈ ਦੇ ਕੇ ਇਹ ਨਹੀਂ ਹੈ ਕਿ ਪੰਜਾਬ ਇੱਥੇ ਹੀ ਖੜ ਜਾਵੇ। ਅਸੀਂ ਇਹੀ ਕਹਾਂਗੇ ਕਿ ਪੰਜਾਬ ਨੂੰ ਅੱਗੇ ਵਧਣਾ ਚਾਹੀਦਾ। ਔਰ ਪੰਜਾਬ ਕਿਉਂਕਿ ਪੜ੍ਹੇ ਲਿਖੇ ਸਟੇਟਾਂ 'ਚੋਂ ਇੱਕ ਆਉਂਦਾ, ਅਗਾਂਹ ਵਧੂ ਸਟੇਟਾਂ 'ਚੋਂ ਇੱਕ ਆਉਂਦਾ, ਇਹਨੂੰ ਆਈਡੀਅਲ ਬਣਨਾ ਚਾਹੀਦਾ। ਜਿੱਦਾਂ ਕੇਰਲ ਹਰੇਕ ਮਾਮਲੇ 'ਚ ਆਈਡੀਅਲ ਹੈ, ਲਗਭਗ ਕੋਈ ਵੀ ਇੰਡੈਕਸ ਚੱਕ ਲਓ ਇੰਡੀਆ 'ਚੋਂ, ਉਹਦੇ 'ਚ ਕੇਰਲ ਤੁਹਾਨੂੰ ਹੈ ਜਿਹੜਾ ਉਹ ਪਰ ਨਜ਼ਰ ਆਏ। ਸੋ ਪੰਜਾਬ ਨੂੰ ਵੀ ਉਸ ਪੋਜੀਸ਼ਨ ਤੇ ਪਹੁੰਚਣਾ ਚਾਹੀਦਾ। ਇਹ ਨਹੀਂ ਖਾਸ 1-2 ਥਾਵਾਂ ਤੇ, ਪੰਜਾਬ ਨੂੰ ਜਿਵੇਂ ਕੇਰਲ ਪਰਫਾਰਮ ਕਰਕੇ ਦਿਖਾਉਂਦਾ ਹਰੇਕ ਇੰਡੈਕਸ ਦੇ ਵਿੱਚ, ਪੰਜਾਬ ਨੂੰ ਵੀ ਉਸ ਸਥਿਤੀ 'ਚ ਪਹੁੰਚਣਾ ਚਾਹੀਦਾ ਕਿਉਂਕਿ ਪੰਜਾਬ ਦੇ ਕੋਲ ਤਾਲੀਮ ਹੈ, ਪੰਜਾਬ ਦੇ ਕੋਲ ਸੋਚ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਬੇ ਨਾਨਕ ਦਾ ਪੰਜਾਬ ਕੋਲ ਫਲਸਫਾ ਹੈ। ਜੀ ਹੋ ਤਾਂ ਬਹੁਤ ਕੁਝ ਸਕਦਾ, ਪਰ ਜੇ ਕਰਨਾ ਹੋਵੇ ਤਾਂ। ਦਲਿਤ ਪਰਿਵਾਰ ਨੂੰ ਕੁੱਟਣ ਵਾਲੇ ਕਾਂਗਰਸ ਆਗੂ ਤੇ ਪਰਚਾ ਹੋਇਆ ਜੀ। ਦੇਖੋ, ਇਹ ਉਹੀ ਮਾਮਲਾ ਹੈ ਜਿਹੜਾ ਥੋੜੇ ਦਿਨ ਪਹਿਲਾਂ ਤੁਸੀਂ ਵੀਡੀਓ ਦੇ ਰੂਪ 'ਚ ਦੇਖਿਆ ਹੋਣਾ। ਉਹ ਵੀਡੀਓ ਵਾਇਰਲ ਹੋਇਆ ਸੀਗਾ, ਉਹਦੇ 'ਚ ਇੱਕ ਕਾਂਗਰਸੀ ਆਗੂ ਘੇਰ ਕੇ ਕੁੱਟਦਾ ਪਿਆ, ਜਿਹੜਾ ਵੀ ਉਹਦੇ ਸਾਹਮਣੇ ਆਉਂਦਾ ਉਹਨੂੰ ਚਪੇੜਾ ਮਾਰਦਾ। ਪੱਤਰਕਾਰ ਵੀ ਕੁੱਟ ਕੱਟਿਆ ਉਹਨੇ ਜਿਹੜਾ ਉਹਦੀ ਵੀਡੀਓ ਬਣਾ ਰਿਹਾ ਸੀਗਾ ਉਸ ਸਮੇਂ। ਇਸ ਮਾਮਲੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਖੁਲਾਸਾ ਹੋਇਆ ਸੀ, ਇਹ ਹੋਇਆ ਸੀਗਾ ਕਿ ਵੀਡੀਓ ਦੇ ਵਿੱਚ ਜਿਹੜਾ ਬੰਦਾ ਮਾਰ ਕੁਟਾਈ ਕਰਦਾ ਪਿਆ, ਮਾਰ ਕੁਟਾਈ ਕਾਹਦੀ, ਉਹਦੇ 'ਚ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਖਿਲਜੀ ਦੀ ਕੋਈ ਰੂਹ ਆ ਗਈ, ਜਿਹੜਾ ਅੱਗੇ ਆਉਂਦਾ ਸੀ ਉਹਨੂੰ ਦੇ ਗਾਲ ਤੇ ਗਾਲ, ਦੇ ਘਸੁੰਨ ਤੇ ਘਸੁੰਨ। ਉਹਦੀ ਪਛਾਣ ਜਿਹੜੀ ਹੋਈ ਸੀ ਉਹ ਕਾਂਗਰਸੀ ਆਗੂ ਨਿਸ਼ਾਨ ਸਿੰਘ ਰਾਣੀਵਾਲਾ ਦੇ ਨਾਂ ਦੇ ਨਾਲ ਹੋਈ। ਉਹਨੇ ਵੀ ਮੰਨਿਆ ਸੀਗਾ ਕਿ ਮੈਂ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਦਾ। ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਵੀਡੀਓ ਬਹੁਤ ਵੱਡੇ ਪੱਧਰ ਤੇ ਸੰਸਾਰ ਦੇ ਵਿੱਚ ਦੇਖੀ ਗਈ, ਫਟਕਾਰਾਂ ਪਾਈਆਂ ਗਈਆਂ, ਲਾਹਨਤਾਂ ਪਾਈਆਂ ਗਈਆਂ, ਇਸ ਮਾਮਲੇ 'ਚ ਹੁਣ ਕਾਰਵਾਈ ਹੋਈ ਆ। ਕਾਰਵਾਈ ਇਹ ਹੋਈ ਆ ਕਿ ਇਸ ਬੰਦੇ ਦੇ ਖਿਲਾਫ ਪਰਚਾ ਦਰਜ ਕਰ ਲਿਆ ਔਰ ਇਹਦੇ ਖਿਲਾਫ ਪਰਚਾ ਦਰਜ ਕਰਨ ਤੋਂ ਇਲਾਵਾ ਜਿਹੜਾ ਉੱਥੇ ਮੌਜੂਦਾ ASI ਖੜਾ ਸੀਗਾ,
ਜਿਹੜਾ ਉਸ ਘਟਨਾ ਤੇ ਮੂਕ ਦਰਸ਼ਕ ਬਣਿਆ ਪਿਆ ਸੀਗਾ, ਉਹਨੂੰ ਵੀ ਇਹਨਾਂ ਨੇ ਸਸਪੈਂਡ ਕਰ। ਸੋ ਵੱਡੀ ਕਾਰਵਾਈ ਹੋਈ ਆ। ਅਸਲ ਦੇ ਵਿੱਚ ਮਾਜਰਾ ਕੀ ਸੀਗਾ ਕਿ ਇੱਕ ਦਲਿਤ ਪਰਿਵਾਰ, ਉਹਦਾ ਝਗੜਾ ਹੋਊ ਪਿੰਡ ਦੇ ਵਿੱਚ। ਪਹਿਲਾਂ ਤੇ ਇਹਨਾਂ ਨੇ ਉਹਨਾਂ ਨੂੰ ਕੁੱਟਿਆ, ਦੱਸਦੇ ਉਹ ਪਰਿਵਾਰ ਦਾਅਵਾ ਕਰਦਾ ਕਿ ਪਹਿਲਾਂ ਤੇ ਸਾਨੂੰ ਪਿੰਡ ਕੁੱਟਿਆ। ਜਦੋਂ ਅਸੀਂ ਆਪਣੇ ਪਿੰਡ ਰਾਣੀਵਾਲਾ ਤੋਂ ਚੱਲ ਕੇ ਸਰਹਾਲੀ ਹਸਪਤਾਲ ਦਾਖਲ ਹੋਣ ਆਏ, ਇਹਨਾਂ ਨੇ ਰਸਤੇ 'ਚ ਸਾਨੂੰ ਫੇਰ ਘੇਰ ਲਿਆ। ਔਰ ਜਿਹੜੀ ਵੀਡੀਓ ਆ ਉਹ ਉਸੇ ਸਮੇਂ ਦੀ ਆ, ਕਿਉਂਕਿ ਇਹ ਉਹਨਾਂ ਨੂੰ ਹਸਪਤਾਲ 'ਚ ਜਾਣ ਤੋਂ ਰੋਕ ਰਹੇ ਸੀ ਔਰ ਪੁਲਿਸ ਸਾਥ ਦੇ ਰਹੀ ਸੀ। ਫਿਰ ਕੁੱਟਿਆ ਮਾਰਿਆ ਗਿਆ, ਇੱਥੋਂ ਤੱਕ ਕਿ ਪਰਿਵਾਰ ਨੂੰ ਜ਼ਬਰਦਸਤੀ ਕਾਰ 'ਚ ਬਿਠਾ ਕੇ ਤੋਂ ਚੁੱਕ ਲਿਆ ਗਿਆ। ਸੋ ਇਸ ਮਾਮਲੇ ਤੇ ਕਾਰਵਾਈ ਤਾਂ ਕੀਤੀ ਹੈ, ਪਰ ਇਹ ਕਾਰਵਾਈ ਜਿਹੜੀ ਹੈ ਉਹ ਇਕੱਲੀ ਕਾਗਜ਼ਾਂ ਤੱਕ ਨਹੀਂ ਸਿਮਟਣੀ ਚਾਹੀਦੀ। ਇਹੋ ਜਿਹੇ ਬੰਦਿਆਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਹ ਦੂਜੀ ਸਰਕਾਰ ਦੀਆਂ ਯਾਦਾਂ ਬਿਲਕੁਲ ਤਾਜ਼ਾ ਕਰਵਾਈ ਗਿਆ। ਕੋਈ ਮਹੀਨਾ, ਕੋਈ ਹਫ਼ਤਾ ਸੁੱਕਾ ਨਹੀਂ ਲੰਘਦਾ ਜਦੋਂ ਇਹਨਾਂ ਦਾ ਕੋਈ ਲੀਡਰ ਇਹੋ ਜਿਹਾ ਪਵਾੜਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ ਕਿ ਚਲੋ ਦੇਖੋ, ਹੋਰ ਕੰਮਕਾਰ ਤਾਂ ਤੁਸੀਂ ਪੈਸੇ ਨਾਲ ਕਰਨੇ ਆ ਤੇ ਪੈਸਾ ਤੁਹਾਡੇ ਕੋਲ ਹੈ ਨਹੀਂ, ਤੁਸੀਂ ਕੇਂਦਰ ਤੇ ਮਨਸਰ ਹੋ, ਕੇਂਦਰ ਤੇ ਨਿਰਭਰ ਹੋ। ਪਰ ਆਹ ਜਿਹੜੀਆਂ ਚੀਜ਼ਾਂ ਇਹ ਤੇ ਤੁਸੀਂ ਆਪਣੇ ਪੱਧਰ ਤੇ ਠੀਕ ਕਰ ਸਕਦੇ ਹੋ, ਵਿਅਕਤੀਗਤ ਤੌਰ ਤੇ ਠੀਕ ਕਰ ਸਕਦੇ ਹੋ, ਤਾਂ ਘੱਟੋ ਘੱਟ ਇਹ ਚੀਜ਼ਾਂ ਤੇ ਠੀਕ ਕਰਕੇ ਲੋਕਾਂ ਨੂੰ ਕੁਛ ਪਾਸਿਓਂ ਤੇ ਸੁੱਖ ਦਾ ਸਾਹ ਦਿਓ ਨਾ। ਜੀ ਬਿਲਕੁਲ। ਤੇ ਇਸੇ ਦੇ ਨਾਲ ਜੇ ਅਗਲਾ ਸਵਾਲ ਕਰੀਏ ਤਾਂ ਕੁਛ ਕੁ ਜਿਹੜੀਆਂ ਚੰਗੀਆਂ ਗੱਲਾਂ ਵੀ ਆ ਸੰਬੰਧ ਚੀਜ਼ਾਂ ਆ ਪੰਜਾਬ ਲਿਆ ਰਹੀਆਂ। ਪਿੱਛੇ ਜਿਹੇ ਇੱਕ ਮੈਗਜ਼ੀਨ, ਫੋਰਬਸ ਮੈਗਜ਼ੀਨ ਨੇ ਪੰਜਾਬ ਦੇ ਖਿਡਾਰੀਆਂ ਬਾਰੇ ਛਾਪਿਆ ਸੀ, ਬੋਲਬਾਲਾ ਸੀ। ਤਾਂ ਇਸੇ ਤਰ੍ਹਾਂ ਖੇਲੋ ਇੰਡੀਆ 'ਚ ਪੰਜਾਬ ਦਾ ਪ੍ਰਦਰਸ਼ਨ ਵੀ ਆ ਸੰਬੰਧ ਰਿਹਾ। ਹਾਂ ਬਿਲਕੁਲ। ਉਹ ਫੋਰਬਸ ਰਸਾਲੇ ਦੇ ਵਿੱਚ ਸਾਡੀਆਂ ਇੱਥੋਂ ਦੀਆਂ 2 ਕੁੜੀਆਂ 30 ਸਾਲ ਤੋਂ ਉਮਰ ਤੋਂ ਥੱਲੇ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਦੇ ਵਿੱਚ ਸ਼ਾਮਲ ਹੋਈਆਂ ਸੀ। ਉਹ ਬਹੁਤ ਵੱਡੀ ਅਚੀਵਮੈਂਟ ਸੀ। ਇੱਕ ਨੀਨਾ ਸਿੱਧੂ ਸੀ ਔਰ ਦੂਸਰੀ ਹਰਮਨਪ੍ਰੀਤ ਕੌਰ। ਦੂਜੀ ਖੁਸ਼ਖਬਰੀ ਇਹ ਆਈ ਆ ਕਿ ਆ ਜਿਹੜੀਆਂ ਹੁਣ ਖੇਲੋ ਇੰਡੀਆ, ਅਸਲ ਦੇ ਵਿੱਚ ਜਿਹੜੀ ਖੇਲੋ ਇੰਡੀਆ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ ਆ, ਇਹ ਜਿਹੜੀਆਂ ਅੱਗੇ ਓਲੰਪਿਕ ਆ ਰਹੀਆਂ ਨੇ, ਖਾਸ ਤੌਰ ਤੇ 20 ਵਾਲੀਆਂ ਜਾਂ 24 ਵਾਲੀਆਂ, ਉਹਨਾਂ ਨੂੰ ਧਿਆਨ 'ਚ ਰੱਖ ਕੇ ਇੱਕ ਪਾਲਿਸੀ, ਇੱਕ ਨੀਤੀਗਤ ਪ੍ਰੋਗਰਾਮ ਦੇ ਤਹਿਤ ਇਹਨਾਂ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ। ਔਰ ਚੁਣ ਕੇ ਜਿਹੜੇ ਖਿਡਾਰੀ ਕੰਪੀਟੀਸ਼ਨ 'ਚ ਉਤਾਰੇ ਗਏ, ਉਹ ਇਹ ਨਹੀਂ ਹੈ ਕਿ ਐਵੇਂ ਬਸ ਫਾਰਮੈਲਿਟੀ ਜਿਵੇਂ ਆਮ ਤੌਰ ਤੇ ਸਾਡੀਆਂ ਨੈਸ਼ਨਲ ਖੇਡਾਂ ਦੇ ਵਿੱਚ ਅੱਜ ਕੱਲ੍ਹ ਹੋਣ ਲੱਗ ਪਿਆ। ਇਹ ਖਿਡਾਰੀ ਪਹਿਲਾਂ ਸਿਲੈਕਟ ਕੀਤੇ ਗਏ, ਇਹਨਾਂ ਦੇ ਟਰਾਇਲ ਹੋਏ, ਉਸ ਤੋਂ ਬਾਅਦ ਇਹਨਾਂ ਨੂੰ ਮੁਕਾਬਲੇ 'ਚ ਉਤਾਰਿਆ ਗਿਆ। ਤਾਂ ਇਹ ਜਿਹੜਾ ਖੇਲੋ ਇੰਡੀਆ ਵਾਲਾ ਕੰਸੈਪਟ ਹੈ, ਇਹਦੇ ਵਿੱਚ ਪੰਜਾਬ ਨੇ ਆਸਵੰਦ ਪ੍ਰਦਰਸ਼ਨ ਕੀਤਾ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਬੜਾ ਜ਼ਬਰਦਸਤ ਪ੍ਰਦਰਸ਼ਨ ਕੀਤਾ, ਪਰ ਆਸਵੰਦ ਜ਼ਰੂਰ ਇਸ ਕਰਕੇ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਸਵੰਦ ਪ੍ਰਦਰਸ਼ਨ ਹੈ ਜਿਹੜਾ ਇੱਕ ਖਾਸ ਵੰਦ ਪ੍ਰਦਰਸ਼ਨ ਵੀ ਹੋ ਸਕਦਾ। ਇਹਨਾਂ ਨੇ ਕੁੱਲ 10 ਗੋਲਡ, 5 ਸਿਲਵਰ ਤੇ 20 ਬ੍ਰੌਂਜ਼ ਮੈਡਲ ਜਿਹੜੇ ਆ ਇਹਨਾਂ ਖੇਡਾਂ 'ਚ ਜਿੱਤੇ। ਕੁੱਲ 35 ਤਗਮੇ ਜਿੱਤੇ ਆ ਤੇ ਸਾਰੀਆਂ ਟੀਮਾਂ 'ਚੋਂ ਜਿਹੜੇ 29 ਸਟੇਟ ਔਰ 6-7 ਜਿਹੜੇ ਯੂਟੀ ਆ, ਉਹਨਾਂ ਦੇ ਵਿੱਚੋਂ ਇਹਨਾਂ ਨੇ ਕੁੱਲ 7ਵਾਂ ਸਥਾਨ ਹਾਸਲ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਇਹ ਇੰਪਰੂਵਮੈਂਟ ਜਿਹੜੀ ਆ ਠੀਕ ਆ, ਪਰ ਇਹ ਐਵਰੇਜ ਆ। ਇਸ ਐਵਰੇਜ ਇੰਪਰੂਵਮੈਂਟ ਨੂੰ ਹੋਰ ਉੱਤੇ ਲਿਜਾਇਆ ਜਾ ਸਕਦਾ। ਸਾਡੇ ਪਿੰਡਾਂ ਦੇ ਵਿੱਚ ਬਹੁਤ ਟੈਲੈਂਟਡ ਬੱਚੇ ਆ। ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜੇ 4-4, 5-5 ਪਿੰਡਾਂ ਤੇ ਇੱਕ ਸੈਂਟਰ ਖੋਲ ਦਿੱਤਾ ਜਾਵੇ, ਜਿੱਥੇ ਕੋਚ ਜਾਂ ਜਿੱਥੇ ਖੇਡਾਂ ਦਾ ਹੋਰ ਇਨਫਰਾਸਟਰਕਚਰ ਮੁਹੱਈਆ ਕਰਵਾ ਦਿੱਤਾ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਬਹੁਤ ਜਲਦੀ ਟੌਪ 5 ਜਾਂ ਟੌਪ 2-3 ਦੇ ਵਿੱਚ ਆ ਸਕਦਾ। ਸੋ ਜ਼ਰੂਰਤ ਹੈ ਕਿ ਇੱਕ ਸਪੋਰਟਸ ਪਾਲਿਸੀ ਜਿਹੜੀ ਕਿ ਪਹਿਲਾਂ ਸੁਖਬੀਰ ਬਾਦਲ ਨੇ ਲਿਆਂਦੀ ਸੀ, ਪਰ ਉਹ ਸਪੋਰਟਸ ਪਾਲਿਸੀ ਜਿਹੜੀ ਸੀਗੀ, ਖੇਡ ਨੀਤੀ ਸੀਗੀ ਜਿਹੜੀ, ਉਹ ਇੰਨੀ ਕਾਰਗਰ ਸਾਬਤ ਨਹੀਂ ਹੋਈ। ਤਾਂ ਲੱਗਦਾ ਹੈ ਕਿ ਜਾਂ ਤੇ ਉਹਨੂੰ ਸੋਧਿਆ ਜਾਵੇ ਥੋੜ੍ਹਾ ਜਿਹਾ, ਜਾਂ ਇੱਕ ਨਵੀਂ ਪਾਲਿਸੀ ਲਿਆਂਦੀ ਜਾਵੇ, ਪਿੰਡਾਂ ਦੇ ਵਿੱਚੋਂ ਟੈਲੈਂਟ ਕੱਢ ਕੇ ਇੱਥੋਂ ਤੱਕ ਖੜਿਆ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਖੇਲੋ ਇੰਡੀਆ 'ਚ ਹੀ ਨਹੀਂ, ਜਿਹੜਾ ਖੇਲੋ ਇੰਡੀਆ ਦਾ ਕਨਸੈਪਟ ਓਲੰਪਿਕ ਲਈ ਲਿਆਂਦਾ ਜਾ ਰਿਹਾ, ਉਸ ਓਲੰਪਿਕ ਦੇ ਵਿੱਚ ਵੀ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਉਹ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੇ। ਸੋ ਪੰਜਾਬ ਨੇ ਜਿੰਨਾ ਕੀਤਾ ਉਹਨਾਂ ਕੋਲ ਠੀਕ ਕੀਤਾ, ਕਿਉਂਕਿ ਇਹਨਾਂ ਦੇ ਕੋਲ ਢਾਂਚਾ ਪੂਰਾ ਨਹੀਂ ਹੈਗਾ, ਇਹਨਾਂ ਦੇ ਕੋਲ ਕੋਈ ਸਪੋਰਟਸ ਪਾਲਿਸੀ ਠੋਸ ਨਹੀਂ ਹੈਗੀ। ਉਹ ਜਿਵੇਂ ਕਹਿੰਦੇ ਨਾ ਕਿ ਜਿੰਨਾ ਨਾਤੀ ਉਹਨਾਂ ਪੁੰਨ, ਜਿੰਨਾ ਕੁਛ ਸੀ ਵਿਚਾਰਿਆਂ ਕੋਲ, ਉਹਨਾਂ ਨੇ ਪ੍ਰਦਰਸ਼ਨ ਕਰਕੇ ਆਸ ਜ਼ਰੂਰ ਜਗਾਈ ਹੈ। ਜੀ ਬਿਲਕੁਲ, ਆਪਣੀ ਮਿਹਨਤ ਇਹਨਾਂ ਦੀ ਬਹੁਤ ਹੈ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਹਾਂ, ਤੇ ਜੀ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਜੋ ਕਰਦੇ ਨੇ ਸਾਡੇ ਨਾਲ ਖਬਰਾਂ, ਤੇ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।